ਜਿਹੜੀ ਪਹਿਲੀ ਲੋਹੜੀ ਬਾਲੀ ਗਈ ਸੀ ਉਹ ਕਿਸੇ ਮੁੰਡੇ ਵਾਸਤੇ ਨਹੀਂ ਬਲਕਿ ਦੋ ਕੁੜੀਆਂ ਵਾਸਤੇ ਬਾਲੀ ਗਈ ਸੀ। ਗੱਲ ਆ 16ਵੀਂ ਸਦੀ ਦੀ। ਇੱਕ ਬ੍ਰਾਹਮਣ ਹੁੰਦਾ ਸੀ ਜਿਹੜਾ ਬੜਾ ਗਰੀਬ ਸੀ। ਉਹਦੀਆਂ ਦੋ ਕੁੜੀਆਂ ਸੀ, ਸੁੰਦਰੀ ਤੇ ਮੁੰਦਰੀ। ਉਹਨੇ ਆਪਣੀ ਦੋਵੇਂ ਕੁੜੀਆਂ ਦਾ ਵਿਆਹ ਕਰਨਾ ਸੀ ਪਰ ਉਹਦੇ ਕੋਲ ਪੈਸੇ ਦੀ ਬੜੀ ਤੰਗੀ ਸੀ। ਉਹ ਆਪਣੇ ਇਲਾਕੇ ਦੇ ਹਾਕਮ ਦੇ ਕੋਲ ਜਦੋਂ ਜਾਂਦਾ ਆ ਪੈਸੇ ਦੀ ਮਦਦ ਵਾਸਤੇ, ਉਸ ਇਲਾਕੇ ਦੇ ਹਾਕਮ ਨੂੰ ਜਦੋਂ ਪਤਾ ਲੱਗਦਾ ਉਸ ਬ੍ਰਾਹਮਣ ਦੀਆਂ ਦੋਵੇਂ ਕੁੜੀਆਂ ਬੜੀ ਸੁੰਦਰ ਨੇ, ਉਹ ਹਾਕਮ ਸੀ ਜਿਹੜਾ ਬੜਾ ਹੀ ਨਿਰਦਈ ਤੇ ਅਯਾਸ਼ ਕਿਸਮ ਦਾ ਬੰਦਾ ਸੀ। ਉਹ ਬ੍ਰਾਹਮਣ ਨੂੰ ਕਹਿੰਦਾ ਕਿ ਤੂੰ ਆਪਣੀ ਦੋਵੇਂ ਕੁੜੀਆਂ ਨੂੰ ਮੇਰੇ ਕੋਲ ਭੇਜ ਦੇ, ਫਿਰ ਮੈਂ ਤੇਰੀ ਪੈਸੇ ਦੀ ਮਦਦ ਕਰ ਸਕਦਾ ਆ। ਬ੍ਰਾਹਮਣ ਜਦੋਂ ਨਿਰਾਸ਼ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਹੁੰਦਾ ਆ, ਰਸਤੇ ਦੇ ਵਿੱਚ ਉਹਨੂੰ ਦੁੱਲਾ ਭੱਟੀ ਮਿਲਦਾ ਆ। ਦੁੱਲਾ ਭੱਟੀ ਉਦੋਂ ਪੰਜਾਬ ਦਾ ਰੋਬਿਨ ਹੁੱਡ ਮੰਨਿਆ ਜਾਂਦਾ ਸੀ, ਜਿਹੜਾ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਹੈਲਪ ਕਰਦਾ ਸੀ। ਤੇ ਦੁੱਲੇ ਭੱਟੀ ਦਾ ਪੂਰਾ ਨਾਮ ਸੀਗਾ ਰਾਏ ਅਬਦੁੱਲਾ ਖਾਨ ਭੱਟੀ, ਜਿਹੜਾ ਕਿ ਇੱਕ ਰਾਜਪੂਤ ਮੁਸਲਮਾਨ ਸੀ। ਫਿਰ ਦੁੱਲਾ ਭੱਟੀ ਉਸ ਬ੍ਰਾਹਮਣ ਨੂੰ ਕਹਿੰਦਾ ਕਿ ਤੁਹਾਡੀਆਂ ਧੀਆਂ ਮੇਰੀਆਂ ਵੀ ਧੀਆਂ ਨੇ ਤੇ ਮੈਂ ਆਪਣੀ ਧੀਆਂ ਦਾ ਵਿਆਹ ਕਰਾਂਗਾ, ਤੁਹਾਨੂੰ ਨਾ ਹੀ ਘਬਰਾਉਣ ਦੀ ਲੋੜ ਆ, ਨਾ ਹੀ ਕਿਸੇ ਤੋਂ ਡਰਨ ਦੀ ਲੋੜ ਆ। ਫਿਰ ਜੰਗਲ ਦੇ ਵਿੱਚ ਰਾਤ ਨੂੰ ਅੱਗ ਬਾਲ ਕੇ ਉੱਥੇ ਸੁੰਦਰੀ ਤੇ ਮੁੰਦਰੀ ਦਾ ਵਿਆਹ ਕੀਤਾ ਜਾਂਦਾ। ਦੁੱਲੇ ਭੱਟੀ ਨੇ ਹੀ ਦੋਵੇਂ ਕੁੜੀਆਂ ਦਾ ਕੰਨਿਆਂ ਦਾ